ਪਾਕਿਸਤਾਨ ਤੋਂ। ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਮੀਂਹ ਨੇ ਤੇ ਡੈਮਾਂ ਤੋਂ ਛੱਡੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ, ਪਰ ਪਾਕਿਸਤਾਨ ਕਹਿੰਦੇ ਨੇ ਕਿ ਦਰਿਆਈ ਪਾਣੀਆਂ ਦੀ ਮਾਰ ਤੋਂ ਪਾਕਿਸਤਾਨ ਦੀ ਦਰਿਆਦਿਲੀ ਨੇ ਬਚਾ ਲਿਆ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਸ ਗੱਲ ਦੀ ਜਾਣਕਾਰੀ ਦੇ ਦਿਆਂ ਕਿ ਪੰਜਾਬ ਦੇ ਵਿੱਚ 2 ਦਿਨਾਂ ਤੋਂ ਮੌਸਮ ਠੀਕ ਹੈ। ਜੀ ਜੀ। ਮੀਂਹ ਨਹੀਂ ਵਰਿਆ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਲੋਕਾਂ ਨੂੰ ਪਾਣੀ ਤੋਂ ਨਿਜਾਤ ਮਿਲ ਗਈ। ਜੀ। ਬੇਸ਼ੱਕ ਸ਼ਹਿਰੀ ਕਸਬਿਆਂ ਚੋਂ ਪਾਣੀ ਬਾਹਰ ਆ ਗਿਆ ਜਾਂ ਘਟ ਗਿਆ, ਪਰ ਅਜੇ ਵੀ ਪਿੰਡਾਂ ਦੇ ਪਿੰਡ ਡੁੱਬੇ ਨੇ, ਔਰ ਲਗਾਤਾਰ, ਚਾਹੇ ਉਹ ਸਤਲੁਜ ਦੀ ਮਾਰ ਹੈ, ਚਾਹੇ ਉਹ ਬਿਆਸ ਦੀ ਮਾਰ ਹੈ, ਚਾਹੇ ਉਹ ਘੱਗਰ ਦੀ ਮਾਰ ਹੈ, ਉਹਨਾਂ ਦੀ ਮਾਰ ਹੇਠ ਅਜੇ ਵੀ ਪਿੰਡ ਹੈਗੇ ਨੇ, ਖੇਤ ਹੈਗੇ ਨੇ। ਇੱਥੋਂ ਤੱਕ ਕਿ ਅਬੋਹਰ ਫਾਜ਼ਿਲਕਾ ਜਿਹੜਾ ਸਾਡਾ ਦੱਖਣੀ ਮਾਲਵੇ ਦਾ ਖੇਤਰ ਹੈ, ਉਸ ਖੇਤਰ ਦੇ ਵਿੱਚ ਤਾਂ ਇੱਥੇ ਤੱਕ ਕਿ ਕੰਡਿਆਲੀ ਤਾਰ ਵੀ, ਜਿਹੜੀ ਬਾਰਡਰ ਵਾਲੀ ਤਾਰ ਵੀ ਆ, ਉਹ ਵੀ, ਜਾਂ ਉਹਦੇ ਆਲੇ ਦੁਆਲੇ ਖੇਤ ਵੀ ਇਸ ਪਾਣੀ ਦੀ ਮਾਰ ਚ ਡੁੱਬੇ ਨੇ। ਪਰ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਇਸ ਮੌਕੇ ਇਹ ਹਾਲਤ ਹੋਰ ਮਾੜੇ ਹੋ ਜਾਣੇ ਸੀ, ਖਾਸ ਕਰਕੇ ਉਸ ਖੇਤਰ ਦੇ ਜਿਹੜੇ ਸਰਹੱਦ ਦੇ ਨੇੜਲੇ ਨੇ, ਕਿ ਉਸ ਤੋਂ ਨਿਜਾਤ ਦਰਿਆਦਿਲੀ ਪਾਕਿਸਤਾਨ ਦੀ ਨੇ ਦਵਾਈ ਹੈ ਜੀ। ਉਹ ਤੋਂ ਥੋੜੀ ਜਿਹੀ ਰਾਹਤ ਮਿਲੀ ਹੈ ਇਸ ਗੱਲ ਦੀ ਕਿ ਪਾਕਿਸਤਾਨ ਇੱਕ ਦਰਿਆਦਿਲੀ ਦਿਖਾਈ, ਉਹਨਾਂ ਨੇ ਆਪਣੇ ਫਲੱਡ ਗੇਟ ਖੋਲ ਦਿੱਤੇ। ਉਹਨਾਂ ਦੇ ਫਲੱਡ ਗੇਟ ਖੋਲਣ ਦਾ ਮਤਲਬ ਹੈ ਕਿ ਸਾਡੇ ਪਾਣੀ ਦਾ ਵਹਾਅ ਤੇਜ਼ੀ ਨਾਲ ਉਧਰ ਨੂੰ ਗਿਆ ਜੀ, ਵੱਧ ਜ਼ੋਰ ਨਾਲ ਗਿਆ। ਉਹਨਾਂ ਦਾ ਸੁਲੇਮਾਨ ਜਿਹੜਾ ਹੈਡ ਵਰਕਸ ਹੈ, ਉੱਥੇ 10 ਗੇਟ ਨੇ। ਪਹਿਲਾਂ ਜਾਣਕਾਰੀ ਮਿਲੀ ਸੀ ਕਿ 10 ਗੇਟ ਖੋਲੇ ਗਏ ਨੇ, ਫਿਰ ਪਤਾ ਲੱਗਿਆ ਕਿ 6 ਤੋਂ 7 ਗੇਟ ਖੋਲੇ ਨੇ। ਬਕਾਇਦਾ ਤੌਰ ਤੇ ਉਸ ਖੇਤਰ ਦੀ DC ਵੱਲੋਂ, ਸੇਨੂ ਦੁੱਗਲ ਹੋਰਾਂ ਵੱਲੋਂ, ਜਾਂ ਉੱਥੇ ਦੇ ਅਧਿਕਾਰੀਆਂ ਵੱਲੋਂ, ਸੰਬੰਧਿਤ ਅਧਿਕਾਰੀਆਂ ਵੱਲੋਂ ਧੰਨਵਾਦ ਕੀਤਾ ਗਿਆ ਪਾਕਿਸਤਾਨ ਦਾ ਕਿ ਉਹਨਾਂ ਨੇ ਇੱਕ ਸੂਝ ਭਰਿਆ, ਸਿਆਣਾ ਫੈਸਲਾ ਦਿਖਾਇਆ ਕਿ ਉਹਨਾਂ ਨੇ ਤੁਰੰਤ ਫਲੱਡ ਗੇਟ ਖੋਲੇ ਨੇ, ਔਰ ਬਕਾਇਦਾ ਤੌਰ ਤੇ ਆਪਣੇ ਇਲਾਕੇ 'ਚ ਉਹਨਾਂ ਨੇ ਅਨਾਊਂਸਮੈਂਟ ਵੀ ਕੀਤੀ ਕਿ ਇਹਦੇ ਨਾਲ ਉੱਧਰ ਵੀ ਥੋੜਾ ਪਾਣੀ ਦਾ ਪੱਧਰ ਵਧਣਾ, ਕਿਉਂਕਿ ਉੱਧਰ ਬੇਸ਼ੱਕ ਸਰਹੱਦ ਦੇ ਲਾਗੇ ਵਾਲੇ ਖੇਤ ਉਹਨਾਂ ਦੇ ਵੀ ਪਾਣੀ 'ਚ ਡੁੱਬੇ ਨੇ, ਜਾਂ ਉਹ ਏਰੀਆ ਪਾਣੀ 'ਚ ਡੁੱਬਿਆ, ਕਿਉਂਕਿ ਮੀਂਹ ਉੱਥੇ ਪਿਆ ਪਰ ਪਾਕਿਸਤਾਨ ਦੇ ਅੰਦਰ ਜਾ ਕੇ ਮੀਂਹ ਨਹੀਂ ਪਿਆ ਉਹਨਾਂ। ਠੀਕ ਹੈ। ਸੋ ਇਸ ਲਈ ਉੱਥੇ ਉਹੀ ਜੀ ਪਾਣੀ ਦੀ ਮਾਰ ਨਹੀਂ ਸੀ, ਤੇ ਜਿਹੜਾ ਸਾਡਾ ਪਾਣੀ ਇੱਧਰੋਂ ਜਾਂਦਾ ਹੈ, ਉਸ ਪਾਣੀ ਦੇ ਹਵਾਲੇ ਨਾਲ ਉਹਨਾਂ ਨੇ ਜਦੋਂ ਗੇਟ ਖੋਲੇ ਤਾਂ ਉਹਦਾ ਵਹਾਅ ਤੇਜ਼ ਹੋ ਗਿਆ। ਸੋ ਜਿਹੜਾ ਹੈਡ ਵਰਕਸ ਹੈ, ਸੁਲੇਮਾਨ ਹੈਡ ਵਰਕਸ, ਉਹਦੇ 10 ਚੋਂ 6 ਤੋਂ 7 ਗੇਟ ਖੋਲਣ ਨਾਲ ਇੱਕ ਵੱਡੀ ਦਰਿਆਦਿਲੀ ਦੀ ਮਿਸਾਲ ਸਾਹਮਣੇ ਆਈ। ਇਹ ਇਸ ਲਈ ਵੱਡੀ ਦਰਿਆਦਿਲੀ ਲੱਗ ਰਹੀ ਹੈ ਪ੍ਰਵੀਨ ਜੀ, ਕਿਉਂਕਿ ਇੱਧਰ ਪੰਜਾਬ ਵਾਲਿਆਂ ਨੇ ਪੁੱਛਿਆ ਕਿ ਭਾਈ ਤੁਹਾਡਾ ਪਾਣੀ ਜਾ ਰਿਹਾ, ਥੋੜਾ ਮੋਟਾ ਵਧਾ ਦਈਏ। ਹਰਿਆਣੇ ਵਾਲਿਆਂ ਨੂੰ ਤੇ ਰਾਜਸਥਾਨ ਨੂੰ ਕਹਿੰਦੇ ਨਾ ਜੀ, ਜਿਹੜਾ ਆਉਂਦਾ ਉਹ ਵੀ ਬੰਦ ਕਰ ਦਿਓ। 3 ਦਿਨਾਂ ਬਾਅਦ ਰਾਜਸਥਾਨ ਨੇ ਕਿਹਾ ਕਿ ਹੁਣ ਸਾਡੇ ਹਿੱਸੇ ਦਾ ਪਾਣੀ ਦੇ ਦਿਓ ਜੀ। ਸੋ ਇਸ ਲਈ ਇਹ ਸਵਾਲ ਹੈ ਕਿ ਇਹੀ ਮਸਲਾ ਪਾਣੀ ਦੇ ਮਸਲਿਆਂ ਤੇ ਬਣਦਾ ਰਿਹਾ ਕਿ ਕੀ ਡੁੱਬਣ ਲਈ ਆ ਪੰਜਾਬ। ਬਿਲਕੁਲ ਜੀ ਪ੍ਰਵੀਨ ਜੀ, ਇਹ ਵੀ ਚਰਚਾਵਾਂ ਅਜੇ ਸਾਹਮਣੇ ਆ ਰਹੀਆਂ ਦੱਬੀ ਆਵਾਜ਼ ਦੇ ਵਿੱਚ ਕਿ ਡੈਮਾਂ ਦੇ ਉੱਤੇ ਵੀ ਦਬਾਅ ਬਣਾਇਆ ਜਾਂਦਾ, ਸੈਂਟਰ ਵੱਲੋਂ ਦਬਾਅ ਬਣਾਇਆ ਜਾਂਦਾ, ਹਰਿਆਣਾ ਰਾਜਸਥਾਨ ਵੱਲੋਂ, ਕਿ ਭਾਈ ਮਤਲਬ ਕਿ ਥੋੜਾ ਕਰਕੇ ਪਾਣੀ ਛੱਡੋ, ਪਾਣੀ ਭਰ ਕੇ ਰੱਖੋ, ਸਾਨੂੰ ਕਦੇ ਲੋੜ ਪੈਂਦੀ ਹੈ ਫਿਰ ਪੂਰਾ ਨਹੀਂ ਮਿਲਦਾ। ਕਿ ਉਸ ਦਬਾਅ ਦੇ ਵਿੱਚ ਪਾਣੀ ਮਤਲਬ ਭਰਦਾ ਰਹਿੰਦਾ ਤੇ ਵੱਧ ਔਖਾ ਜਦੋਂ ਹੋ ਜਾਂਦਾ ਫਿਰ ਇਕੱਠਾ ਛੱਡਦੇ ਨੇ ਜੀ। ਜੇ ਸਮਾਂ ਰਹਿੰਦੇ ਸਹੀ ਢੰਗ ਚ ਰਿਲੀਜ਼ ਹੁੰਦਾ ਰਹੇ, ਕੀ ਇਹ ਦਿੱਕਤ ਨਾ ਆਵੇ? ਕਿ ਇਹ ਵੀ ਪਹਿਲੂ ਹੈਗਾ। ਪਰ ਇਸ ਦਾ ਪਹਿਲੂ ਇੱਥੋਂ ਅੰਦਾਜ਼ਾ ਲਾਓ ਕਿ ਜੇਕਰ ਹੁਣ ਜਦੋਂ ਪੰਜਾਬ ਦੇ ਵਿੱਚ ਮਾਰ ਪਈ ਆ, ਪਾਣੀ ਦੀ ਆਫਤ ਹੈ, ਤਦ ਗਵਾਂਢੀ ਸੂਬੇ, ਬੇਸ਼ੱਕ ਇਹ ਨਹੀਂ ਕਹਿੰਦੇ ਕਿ ਹਰਿਆਣਾ ਮਾਰ ਨਹੀਂ ਹੈ, ਘੱਗਰ ਦੀ ਮਾਰ ਉੱਤੇ ਵੀ ਹੈ, ਕਿ ਜਮਨਾ ਦੀ ਮਾਰ ਉੱਤੇ ਵੀ ਪਈ ਹੈ, ਪਰ ਰਾਜਸਥਾਨ ਤੇ ਇਹ ਬਾਕੀ ਸੂਬੇ ਜਿਹੜੇ, ਜਾਂ ਦਿੱਲੀ ਵਾਲੇ ਜਿਹੜੇ ਪੰਜਾਬ ਚ ਚੀਕਾਂ ਮਾਰਦੇ ਨੇ ਸਾਡੇ ਕੋਟੇ ਦਾ ਪਾਣੀ ਵਧਾਓ ਜੀ, ਉਹ ਵਧਾਓ ਜੀ, ਹੁਣ ਲੈ ਲੈਂਦੇ। ਹੁਣ ਜਾਂ ਕਹਿੰਦੇ ਕਿ ਕੋਈ ਨਾ ਭਰਾ, ਜੇ ਅਸੀਂ ਪਾਣੀ ਬਰਾਬਰ ਲੈਂਦੇ ਹਾਂ ਤੁਹਾਡੇ ਤੋਂ, ਜਾਂ ਤੁਹਾਡੇ ਹਿੱਸੇ ਦਾ ਵੀ ਪਾਣੀ ਲੈਂਦੇ ਹਾਂ, ਤਾਂ ਆਹ ਵਾਧੂ ਪਾਣੀ ਵੀ ਸਾਡੇ ਬਰਾਬਰ ਹਿੱਸਾ ਆਉਣ ਦਿਓ, ਅਸੀਂ ਵੀ ਨਾਲ ਮਾਰ ਚੱਲਦੇ ਹਾਂ। ਉਸ ਸਮੇਂ ਕੋਈ ਸੂਬਾ ਨਹੀਂ ਖੜਿਆ। ਸੋ ਅੱਜ ਉਹੀ ਪੰਜਾਬ ਦਾ ਕਿਸਾਨ, ਉਹੀ ਪੰਜਾਬ, ਹੁਣ ਸਰਕਾਰੀ ਕਾਰਾਂ ਗੱਡੀਆਂ ਵੀ ਨਹੀਂ ਵੜ ਰਹੀਆਂ ਪਿੰਡਾਂ ਸ਼ਹਿਰਾਂ 'ਚ, ਉਹੀ ਟਰੈਕਟਰ ਵੜ ਰਿਹਾ ਜੀ। ਬਿਲਕੁਲ। ਸੋ ਇਹ ਸਾਰਾ ਵਰਤਾਰਾ ਵੀ ਜਾਰੀ ਹੈ। ਪਰ ਦੂਜੇ ਪਾਸੇ ਇੱਕ ਪਹਿਲੂ ਹੋਰ ਹੈ ਪ੍ਰਵੀਨ ਜੀ ਦੇ ਵਿੱਚ, ਭਾਖੜਾ ਡੈਮ, BBMB ਮੁੱਖ ਇੰਜੀਨੀਅਰ ਹੈ ਹੀ ਨਹੀਂ ਜੀ ਕੋਈ ਪੱਕਾ। ਠੀਕ ਹੈ। ਤਬਾਦਲਾ ਕਰਾ ਲਿਆ ਜੀ ਹਰਿਆਣੇ ਵਾਲਿਆਂ ਨੇ ਆਪਣੇ ਮੈਂਬਰ ਦਾ, ਤੇ ਜੀ ਉਹਦੀ ਥਾਂ ਤੇ ਜਿਹਨੂੰ ਭੇਜਣਾ ਸੀ ਜੀ ਉਹਨੇ ਸਟੇ ਲੈ ਲਈ, ਜੋ ਆਈ ਨਹੀਂ ਜੀ। ਸਾਡੇ ਸਿੰਜਾਈ ਵਾਲਾ ਹੈ ਨਾ ਜਿਹੜਾ ਮੈਂਬਰ ਹੈ ਜੀ, ਉਹ ਹੈ ਹੀ ਨਹੀਂ। ਸੋ ਇਸ ਸਥਿਤੀ 'ਚ ਫੈਸਲੇ ਕਿਵੇਂ ਹੋਣਗੇ? ਤੁਸੀਂ ਇੱਥੋਂ ਲਾ ਲਓ ਕਿ ਜਦੋਂ ਮਤਲਬ ਕਿ ਸਾਡੇ ਕੋਲ ਪੱਕਾ ਚੇਅਰਮੈਨ ਹੀ ਨਹੀਂ ਹੈਗਾ, ਹੈ ਨਾ, ਸਾਡੇ ਕੋਲ ਮੁੱਖ ਇੰਜੀਨੀਅਰ ਹੀ ਨਹੀਂ ਹੈਗਾ, ਸਾਡੇ ਕੋਲ ਸਿੰਜਾਈ ਵਾਲਾ ਪਾਵਰ ਤੇ ਸਿੰਜਾਈ ਵਾਲੇ ਮੈਂਬਰ ਹੀ ਨਹੀਂ ਪੱਕੇ ਹੈਗੇ, ਤਾਂ ਫਿਰ ਡਿਸੀਜਨ ਵੀ ਕੱਚੇ ਹੀ ਹੁੰਦੇ ਹੋਣਗੇ ਨਾ, ਕੱਚੇ ਹੀ ਹੁੰਦੇ ਹੋਣਗੇ। ਬਿਲਕੁਲ ਸਹੀ। ਸੋ ਇਸ ਲਈ ਇਹ ਸਾਰਾ ਮਾਮਲਾ ਦੂਏ ਪਾਸੇ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਖੇਤਰਾਂ 'ਚ ਅਜੇ ਵੀ ਖੇਤਾਂ 'ਚ ਪਾਣੀ ਖੜਾ, ਲੋਕਾਂ ਨੂੰ ਪਿੰਡਾਂ 'ਚੋਂ ਬਾਹਰ ਕੱਢ ਕੇ ਲਿਆਉਣਾ ਪੈ ਰਿਹਾ। ਪਰ ਧੰਨ ਉਹ ਪਿੰਡ, ਧੰਨ ਉਹ ਮਾਵਾਂ, ਧੰਨ ਉਹ ਪੁੱਤ ਜਿਨ੍ਹਾਂ ਨੇ ਆਪਣੀ ਫਸਲ ਉਜੜੀ ਨੂੰ ਪਾਣੀ ਕੱਢਣ ਦੀ ਬਜਾਏ ਪਹਿਲਾਂ ਲੋਕਾਂ ਨੂੰ ਅੰਨ ਪਹੁੰਚਾਉਣ 'ਚ ਪਹਿਲ ਕਦਮੀ ਕੀਤੀ।
ਪਹਿਲਾਂ ਆਪਣੀਆਂ ਟਰੈਲੀਆਂ ਉਧਰ ਨੂੰ ਮੋੜੀਆਂ, ਨਾ ਕਿ ਆਪਣੇ ਖੇਤਾਂ 'ਚੋਂ ਪਾਣੀ ਕੱਢਣ ਜਾਂ ਸੜਕਾਂ ਭੰਨਣ ਵੱਲ ਘੱਟ ਸਮਾਂ ਦਿੱਤਾ, ਇੱਧਰ ਵੱਧ ਸਮਾਂ ਦਿੱਤਾ ਕਿ ਭਾਈ ਕੋਈ ਭੁੱਖਾ ਨਾ ਸੋਵੇ। ਜੀ। ਸੋ ਇਸ ਹਵਾਲੇ ਦੇ ਨਾਲ, ਤੇ ਦੂਸਰੇ ਪਾਸੇ ਇਹ ਦਰਿਆਦਿਲੀ ਪਿੰਡਾਂ ਦੀਆਂ ਜੀ, ਤੇ ਇੱਧਰ ਇੱਕ ਦਰਿਆਦਿਲੀ ਪਾਕਿਸਤਾਨ ਦੀ ਹੈ ਜੀ, ਜਿਹਨੇ ਕਿ ਆਪਣੇ ਗੇਟ ਖੋਲ ਕੇ ਥੋੜੀ ਬਹੁਤ ਜਿੰਨੇ ਕੁ ਵੀ ਇਸ ਮੌਕੇ ਮਤਲਬ ਰਾਹਤ ਹੈ। ਚਿੜੀ ਨੇ ਕਹਿੰਦੇ ਕਿ ਬਸ ਇਹੀ ਸੀਗਾ, ਕਹਿੰਦੀ ਕਿ ਮੈਂ ਤਾਂ ਘੱਟੋ ਘੱਟ ਇਹੀ ਕੋਸ਼ਿਸ਼ ਕਰਦਾ ਕਿ ਅੱਗ ਬੁਝਾਉਣ ਵਾਲਿਆਂ 'ਚ ਮੇਰਾ ਨਾਂ ਆਵੇ, ਅੱਗ ਲਾਉਣ ਵਾਲਿਆਂ 'ਚ ਨਾ ਆਵੇ। ਸੋ ਇਸ ਲਈ ਇਸ ਘਟਨਾ ਤੇ ਆ ਸੁਲੇਮਾਨ ਹੈਡ ਵਰਕਸ ਦੇ ਗੇਟ ਖੋਲ ਕੇ ਪਾਕਿਸਤਾਨ ਨੇ ਅੱਗ ਬੁਝਾਉਣ ਵਾਲਿਆਂ 'ਚ ਆਪਣਾ ਨਾਂ ਸ਼ਾਮਲ ਕਰਾ ਲਿਆ ਜੀ। ਧੰਨਵਾਦ ਆ ਉਹਨਾਂ ਦਾ ਜੀ। ਬਿਲਕੁਲ। ਵੈਸੇ ਤਾਂ ਚਲੋ ਦੇਖ ਲਓ ਸ਼ਰਮਾ ਜੀ, ਤੁਸੀਂ ਹਰ ਗੱਲ ਤੇ ਆਪਾਂ ਪਾਕਿਸਤਾਨ ਨੂੰ ਭੰਡਦੇ ਵੀ ਹਾਂ, ਔਰ ਕੌਮੀ ਪੱਧਰ ਤੇ ਕਈ ਮਸਲੇ ਅਜਿਹੇ ਵੀ ਨੇ ਜਿੱਥੇ ਪਾਕਿਸਤਾਨ ਦੇ ਨਾਂ ਵੀ ਲੱਗਦੇ ਨੇ। ਪਰ ਤੁਸੀਂ ਦੇਖੋ ਵੀ ਜਿਹੜਾ ਪਾਣੀ ਇੱਧਰ ਤਬਾਹੀ ਮਚਾ ਰਿਹਾ, ਉਹ ਜਾਂ ਤਾਂ ਹੁਸੈਨੀ ਵਾਲਾ ਬਾਰਡਰ ਦੇ ਰਾਹੀਂ ਜਾਂ ਹੋਰ ਹਰੀਕੇ ਹੈਡ ਵਰਕਸ ਦੇ ਰਾਹੀਂ, ਜਾਂ ਤਾਂ ਪਾਕਿਸਤਾਨ 'ਚ ਹੀ ਰਿਹਾ ਨਾ ਉਹ। ਸੋ ਚਲੋ ਫਿਰ ਵੀ ਇਸ ਔਖੀ ਘੜੀ ਦੇ ਵਿੱਚ ਜਿਸ ਕਿਸੇ ਨੇ ਵੀ ਬਾਹਾਂ ਖੋਲੀਆਂ ਤਾਂ ਉਹਦੇ ਲਈ ਉਹਦਾ ਧੰਨਵਾਦ ਹੈ। ਧੰਨਵਾਦ ਹੈ। ਬਿਲਕੁਲ।